ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਪੈਰੋਲ ਤੇ ਰਿਹਾਈ ਦੇ ਰਾਹ ਵਿੱਚ ਰੁਕਾਵਟ ਬਣ ਰਹੀ ਹੈ ਅਤੇ ਪਾਰਟੀ ਨੇ ਮੰਗ ਕੀਤੀ ਕਿ ਸੁਪਰੀਮ ਕੋਰਟ ਵਿੱਚ ਕੇਸ ਦੀ ਸੁਣਵਾਈ ਦੌਰਾਨ ਸਰਕਾਰ ਉਹਨਾਂ ਦੀ ਰਿਹਾਈ ਵਾਸਤੇ ਸਿਫਾਰਿਸ਼ ਕਰੇ। ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਇੱਥੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ ਆਪ ਸਰਕਾਰ ਨੇ ਸਰਵਉੱਚ ਅਦਾਲਤ ਵਿੱਚ ਸੁਣਵਾਈ ਦੌਰਾਨ ਭਾਈ ਰਾਜੋਆਣਾ ਦੀ ਪੈਰੋਲ ਤੇ ਰਿਹਾਈ ਦੇ ਰਾਹ ਵਿੱਚ ਰੁਕਾਵਟਾਂ ਖੜੀਆਂ ਕੀਤੀਆਂ ਹਨ ਅਤੇ ਪੰਜਾਬ ਸਰਕਾਰ ਦੇ ਵਕੀਲ ਨੇ ਬਹਾਨੇ ਘੜੇ ਕਿ ਛੁੱਟੀਆਂ ਹੋਣ ਕਾਰਨ ਉਹ ਸਮੇਂ ਸਿਰ ਆਪਣਾ ਜਵਾਬ ਪੇਸ਼ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਆਪ ਸਰਕਾਰ ਨੇ ਇਹ ਸਟੈਂਡ ਲੈ ਕੇ ਸਪਸ਼ਟ ਕਰ ਦਿੱਤਾ ਹੈ ਕਿ ਉਸ ਦਾ ਇਸ ਅਤਿ ਸੰਵੇਦਨਸ਼ੀਲ ਮਾਮਲੇ ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦਾ ਕੋਈ ਇਰਾਦਾ ਨਹੀਂ ਹੈ ਅਤੇ ਸਰਕਾਰ ਸਾਰੀ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਵਿਰੋਧ ਕਰਨ ਤੇ ਤੁਲੀ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਨੂੰ ਇਸ ਗੱਲ ਤੋਂ ਤਕਲੀਫ ਹੈ ਕਿ ਭਾਈ ਰਾਜੋਆਣਾ ਤੇ ਹੋਰ ਬੰਦੀ ਸਿੰਘਾਂ ਦੇ ਮਨੁੱਖੀ ਅਧਿਕਾਰ ਅਤੇ ਨਿੱਜੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ ਅਤੇ ਇਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਹੈ। ਮਜੀਠੀਆ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਆਮ ਆਦਮੀ ਪਾਰਟੀ ਨੇ ਅਜਿਹਾ ਵਤੀਰਾ ਅਪਣਾਇਆ ਹੈ। ਉਹਨਾਂ ਕਿਹਾ ਕਿ ਦਿੱਲੀ ਵਿੱਚ ਆਪ ਸਰਕਾਰ ਨੇ ਬੰਦੀ ਸਿੰਘ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਅਪੀਲ ਤੇ 7 ਵਾਰ ਵਿਚਾਰ ਕੀਤਾ ਪਰ ਅੰਤ ਵਿੱਚ ਉਸ ਨੂੰ ਠੁਕਰਾ ਦਿੱਤਾ। ਉਹਨਾਂ ਕਿਹਾ ਕਿ ਇਹ ਅਪੀਲ ਉਦੋਂ ਠੁਕਰਾਈ ਗਈ ਜਦੋਂ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਹ ਵਾਅਦਾ ਕੀਤਾ ਸੀ ਕਿ ਪ੍ਰੋਫੈਸਰ ਭੁੱਲਰ ਨੂੰ ਰਿਹਾ ਕੀਤਾ ਜਾਵੇਗਾ ਅਤੇ ਉਹਨਾਂ ਨੇ ਇਸ ਲਈ ਸਿਫਾਰਿਸ਼ ਕਰ ਦਿੱਤੀ ਹੈ। ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਪੰਜਾਬੀਆਂ ਨੂੰ ਮੂਰਖ ਨਾ ਬਣਾਉਣ ਅਤੇ ਕਿਹਾ ਕਿ ਮੁੱਖ ਮੰਤਰੀ ਨੂੰ ਤੁਰੰਤ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਹਨ ਕਿ ਭਾਈ ਰਾਜੋਆਣਾ ਦੀ ਰਿਹਾਈ ਵਾਸਤੇ ਇਤਰਾਜ਼ ਨਹੀਂ ਸਰਟੀਫਿਕੇਟ ਤੁਰੰਤ ਜਾਰੀ ਕੀਤਾ ਜਾਵੇ। ਅਕਾਲੀ ਆਗੂ ਨੇ ਕਿਹਾ ਕਿ ਆਪ ਸਰਕਾਰ ਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਭਾਈ ਰਾਜੋਆਣਾ ਦੀ ਰਹਿਮ ਦੀ ਅਪੀਲ ਤੇ ਫੈਸਲਾ ਕਰਨ ਵਿੱਚ ਦੇਰੀ ਉਹਨਾਂ ਦੇ ਸੰਵਿਧਾਨ ਦੀ ਧਾਰਾ 21 ਤਹਿਤ ਮਿਲੇ ਜੀਵਨ ਦੇ ਅਧਿਕਾਰ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਸਰਕਾਰ ਜਾਣਦੀ ਹੈ ਕਿ ਰਹਿਮ ਦੀ ਪਟੀਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਰਚ 2012 ਵਿੱਚ ਦਾਇਰ ਕੀਤੀ ਸੀ ਤੇ 12 ਸਾਲਾਂ ਤੋਂ ਲਟਕ ਰਹੀ ਹੈ। ਇੱਥੇ ਹੀ ਬਸ ਨਹੀਂ, ਇਹ ਵੀ ਰਿਕਾਰਡ ਦਾ ਹਿੱਸਾ ਹੈ ਕਿ ਕੇਂਦਰ ਸਰਕਾਰ ਨੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਦਾ ਫੈਸਲਾ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾ ਪ੍ਰਕਾਸ਼ ਪੁਰਬ ਮੌਕੇ ਲਿਆ ਸੀ ਪਰ ਇਸ ਨੂੰ ਅਮਲੀ ਜਾਮਾ ਅੱਜ ਤੱਕ ਨਹੀਂ ਪਹਿਨਾਇਆ ਗਿਆ। ਮਜੀਠੀਆ ਨੇ ਕਿਹਾ ਕਿ ਨਿੱਜੀ ਤੌਰ ਤੇ ਉਹ ਜਾਣਦੇ ਹਨ ਕਿ ਭਾਈ ਰਾਜੋਆਣਾ ਦੇ ਜੀਵਨ ਨੂੰ ਲੈ ਕੇ ਬਣੀ ਅਨਿਸ਼ਚਿਤਤਾ ਕਾਰਨ ਉਹਨਾਂ ਤੇ ਕਿੰਨਾ ਮਾਨਸਿਕ ਤਸ਼ੱਦਦ ਬਣਿਆ ਹੈ। ਉਹਨਾਂ ਕਿਹਾ ਕਿ 29 ਸਾਲਾਂ ਤੋਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਵਾਲੀ ਚੱਕੀ ਵਿੱਚ ਰੱਖਿਆ ਹੋਇਆ ਹੈ ਜੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਉਹਨਾਂ ਨੂੰ ਪੈਰੋਲ ਤੁਰੰਤ ਮਿਲਣੀ ਚਾਹੀਦੀ ਹੈ ਤੇ ਆਪ ਸਰਕਾਰ ਨੂੰ ਇਹ ਪੈਰੋਲ ਮਿਲਣ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਨਾ ਚਾਹੀਦਾ। ਬੰਦੀ ਸਿੰਘਾਂ ਬਾਰੇ ਔਰ ਖਾਸ ਤੌਰ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਬਾਰੇ ਅੱਜ ਇੱਕ ਤਰੀਕ ਸੀ ਔਰ ਉਹ ਤਰੀਕ ਦਾ ਕਾਰਨ ਵੀ ਹੈ ਕਿ 2 ਹਫ਼ਤੇ ਦਿੱਤੇ ਗਏ ਸੀ ਇਸ ਤਰੀਕ ਵਾਸਤੇ ਔਰ ਉਹਦੇ 'ਚ ਪੰਜਾਬ ਸਰਕਾਰ ਦੀ ਭਗਵੰਤ ਮਾਨ ਸਰਕਾਰ ਦੀ ਨਲਾਇਕੀ ਔਰ ਨਾਕਾਮੀ ਸਾਹਮਣੇ ਦੇਖਣ ਨੂੰ ਮਿਲੀ। ਆਈ ਥਿੰਕ ਜਿਹੜੀਆਂ ਸਰਕਾਰਾਂ ਹਿਊਮਨ ਰਾਈਟਸ ਜਾਂ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਨਹੀਂ ਦੇ ਸਕਦੀਆਂ ਉਹ ਵੈਸੀ ਸਰਕਾਰ ਕਹਾਉਣ ਦੇ ਹੱਕਦਾਰ ਨਹੀਂ। ਤੁਹਾਨੂੰ ਇਹ ਗੱਲ ਦੀ ਸਮਝ ਹੋਣੀ ਚਾਹੀਦੀ ਕਿ ਇੱਕ ਆਨਰੇਬਲ ਸੁਪਰੀਮ ਕੋਰਟ 'ਚ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਵੱਲੋਂ ਇੱਕ ਰਿਟ ਗਈ ਹੈ, ਇੱਕ ਅਪੀਲ ਪਾਈ ਗਈ ਹੈ ਜਿਹਦੇ 'ਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਕੋਈ 15-16 ਸਾਲ ਹੋ ਗਏ, 2007 ਤੋਂ ਲਾ ਲਓ ਜੀ ਹੁਣ ਤੱਕ ਆਲਮੋਸਟ 17 ਸਾਲ ਕਿ ਜਿਹੜੀ ਉਹਨਾਂ ਨੂੰ ਡੈਥ ਸੈਂਟੈਂਸ ਦਿੱਤਾ ਗਿਆ ਉਹਦੇ ਤੇ ਫੈਸਲਾ ਨਹੀਂ ਹੋ ਰਿਹਾ। ਉਹ ਚਾਹੁੰਦੇ ਆ ਕਿ ਉਸ ਮਰਸੀ ਪਟੀਸ਼ਨ ਦਾ ਫੈਸਲਾ ਹੋਵੇ ਔਰ ਜੇ ਸਰਕਾਰ ਨੇ ਉਸ ਨੂੰ ਕੇਂਦਰ ਦੀ ਸਰਕਾਰ ਨੇ ਔਰ ਸੂਬੇ ਦੀ ਸਰਕਾਰ 'ਚ ਉਹਦੇ ਵਿਊ ਮੰਗੇ ਗਏ ਆ ਕਿ ਤੁਹਾਡੇ ਕੀ ਵਿਊ ਨੇ, ਮਗਰ ਰਾਜੋਆਣਾ ਸਾਹਿਬ ਬੜੇ ਕਲੀਅਰ ਨੇ ਕਿ ਮੇਰਾ ਫੈਸਲਾ ਕਰੋ ਜਾਂ ਅੰਨੇ ਜਾਂ ਬੰਨੇ, ਇਧਰ ਡੈਥ ਸੈਂਟੈਂਸ ਦਿਓ ਜਾਂ ਫਿਰ ਇਸ ਡੈਥ ਸੈਂਟੈਂਸ ਨੂੰ ਜੇ ਕਮਿਊਟ ਕਰਨਾ ਤੇ ਉਹ ਫੈਸਲਾ ਦਿਓ। ਮਗਰ ਤੁਸੀਂ ਕਿਸੇ ਇਨਸਾਨ ਨੂੰ 10/10 ਦੀ ਚੱਕੀ 'ਚ ਡੈਥ ਰੋ ਤੇ 16 ਸਾਲ ਇਸ ਗੱਲ ਤੇ ਪੈਂਡਿੰਗ ਨਹੀਂ ਰੱਖ ਸਕਦੇ। ਤੁਸੀਂ ਲੋਕਾਂ ਦੀਆਂ ਮਾਨਸਿਕ ਹਾਲਾਤ ਨਾਲ ਖਿਲਵਾੜ ਨਹੀਂ ਕਰ ਸਕਦੇ ਔਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਕੇਜਰੀਵਾਲ ਸਾਹਿਬ ਕਿੰਨੀ ਵਾਰੀ ਚੀਫ ਮਿਨਿਸਟਰ ਰਹੇ ਔਰ ਚੀਫ ਮਿਨਿਸਟਰ ਰਹਿੰਦਿਆਂ ਉਹਨਾਂ ਨੇ ਭੁੱਲਰ ਸਾਹਿਬ ਦੀ
ਜਿਹੜੀ ਰਿਹਾਈ ਸੀ, ਜਿਹੜੀ ਉਹਨਾਂ ਦੀ ਫੈਸਲਾ ਕੇਜਰੀਵਾਲ ਅਧੀਨ ਸੀ, ਉਹ ਹੋਣ ਨਹੀਂ, ਉਹ ਕੀਤਾ ਹੀ ਨਹੀਂ। ਅਖੀਰ 'ਚ ਅੱਜ ਉਹ ਚੀਫ ਮਿਨਿਸਟਰ ਨਹੀਂ ਹੈ। ਉਹੀ ਪਾਲਿਸੀ ਰਾਜੋਆਣਾ ਸਾਹਿਬ ਦੇ ਹੱਕ 'ਚ ਰੱਖੀ ਜਾ ਰਹੀ ਹੈ। ਇਫ ਯੂ ਗੋ ਟੂ ਲਾਈਵ ਲਾਅ, ਪਿਛਲੀ ਤਾਰੀਖ ਤੇ ਮੈਨੂੰ ਲੱਗਦਾ 3 ਤਰੀਕ ਸੀ ਜਾਂ 4 ਸੀ ਜੀ, 4 ਤਰੀਕ ਸੀ। 4 ਤਰੀਕ ਤੇ ਜਦੋਂ ਪੰਜਾਬ ਸਰਕਾਰ ਦਾ ਵਿਊ ਮੰਗਿਆ ਗਿਆ, ਤੁਸੀਂ ਹੈਰਾਨ ਹੋ ਜਾਓਗੇ, ਪੰਜਾਬ ਸਰਕਾਰ ਦਾ ਵਕੀਲ ਉੱਥੇ ਕਹਿ ਰਿਹਾ ਕਿ ਸਾਡੀ ਸਰਕਾਰ ਤਾਂ ਛੁੱਟੀ ਤੇ, ਮਤਲਬ ਕਿ ਅਸੀਂ ਕੁਝ ਦੇ ਨਹੀਂ ਸਕਦੇ ਆਪ ਦਾ ਵਿਊ। ਮਨੁੱਖੀ ਅਧਿਕਾਰਾਂ ਤੇ ਭਾਈ ਤੁਸੀਂ ਆਪ ਦਾ ਵਿਊ ਨਹੀਂ ਦੇ ਸਕਦੇ, ਤੁਸੀਂ ਕੀ ਕੰਮ ਕਰਨਾ ਹੋਰ? ਕਿਉਂਕਿ ਤੁਹਾਡਾ ਮੁੱਖ ਮੰਤਰੀ ਨੂੰ ਛੁੱਟੀ ਤੇ ਤਾਂ ਬੜਾ ਚਿਰ ਹੋ ਗਿਆ, ਉਹਨੇ ਤਾਂ ਪਤਾ ਨਹੀਂ ਛੁੱਟੀ ਤੋਂ ਕਦੋਂ ਮਿਲਣਾ। ਤਾਂ ਰਾਤ ਕੱਲ ਹੁਣ ਪੈਗ ਲੱਗ ਜੇ ਤੇ ਸਵੇਰੇ ਛੁੱਟੀ ਹੈ। ਇੱਥੇ ਕਿਹੜਾ ਕੋਈ ਨੈਸ਼ਨਲ ਹੌਲੀਡੇ ਐਲਾਨਣੀ ਹੈ ਕਿ ਛੁੱਟੀ ਹੈ। ਔਰ ਸਰਕਾਰਾਂ ਵੀ ਕਦੇ ਛੁੱਟੀ ਤੇ ਰਹੀਆਂ, ਮਤਲਬ ਇਹ ਤਾਂ ਪਹਿਲੀ ਵਾਰੀ ਕਿਸੇ ਸਰਕਾਰ ਦਾ ਵਿਊ ਸੁਣਨ ਨੂੰ ਮਿਲ ਰਿਹਾ ਸੁਪਰੀਮ ਕੋਰਟ ਤੇ ਕਿ ਉਹ ਛੁੱਟੀ ਤੇ ਨੇ। ਤੇ ਭਾਈ ਜੇ ਤੁਸੀਂ ਛੁੱਟੀ ਤੇ ਚਲੇ ਜਾਓ ਤੇ ਲੋਕਾਂ ਦਾ ਕੀ ਬਣੂਗਾ ਫਿਰ? ਸਰਕਾਰ ਦਾ ਤਾਂ 24 ਘੰਟੇ ਜਵਾਬ ਦੀ। ਔਰ ਆਨਰੇਬਲ ਸੁਪਰੀਮ ਕੋਰਟ 'ਚ ਉਦੋਂ ਕਿਹਾ ਗਿਆ ਕਿ ਤੁਸੀਂ ਸ਼ਾਮ ਤੱਕ ਆਪਦਾ ਵਿਊ ਦੇ ਦਿਓ। ਤੁਸੀਂ ਹੈਰਾਨ ਹੋਗੇ, ਜਾ ਕੇ ਫਿਰ ਵਕੀਲ ਇਨਸਿਸਟ ਕਰ ਰਿਹਾ ਕਿ ਨਹੀਂ ਜੀ ਸਾਨੂੰ ਛੁੱਟੀ ਤੇ ਸਾਨੂੰ ਸਮਾਂ ਦੇ ਦਿਓ। ਦੈਟਸ ਵਾਈ 2 ਹਫ਼ਤੇ ਪਏ। ਅੱਜ ਪਤਾ ਨਹੀਂ ਉਹਨਾਂ ਨੂੰ, ਆਈ ਹੈਵਨਟ ਫੋਲੋਡ ਅਪ, ਕਿਉਂਕਿ ਅਸੀਂ ਇੱਥੇ ਬੈਠੇ ਆਨਰੇਬਲ ਸੁਪਰੀਮ ਕੋਰਟ 'ਚ ਕੀ ਹੋਇਆ। ਮਗਰ ਦਾ ਐਟੀਟਿਊਡ ਟੂਵਰਡਸ ਬੰਦੀ ਸਿੰਘ ਔਰ ਜੋ ਐਟੀਟਿਊਡ ਟੂਵਰਡਸ ਜਿਨ੍ਹਾਂ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ, ਉਹ ਕੀ ਹੈ ਇਹਦੇ ਨਾਲ ਸਪਸ਼ਟ ਹੁੰਦਾ। ਔਰ ਇਸ ਲਈ ਮੈਂ ਚਾਹੂੰਗਾ ਕਿ ਭਗਵੰਤ ਮਾਨ ਸਾਹਿਬ ਆਪਣੀ, ਵੈਸੇ ਤਾਂ ਤੁਹਾਡੀ ਸਥਿਤੀ ਸਪਸ਼ਟ ਹੀ ਹੈ, ਉਹ ਸਲਾਮੀ ਨਹੀਂ ਸਪਸ਼ਟ ਕਰਤੀ ਜਿਹੜੀ ਕੱਲ ਪਰਸੋਂ ਸਲਾਮੀ ਲੈ ਰਹੇ ਸੀ। ਪਹਿਲੀ ਵਾਰੀ ਵੇਖਿਆ ਕਿ ਸਲਾਮੀ ਮੁੱਖ ਮੰਤਰੀ ਨੇ ਲੈਣੀ ਹੁੰਦੀ ਹੈ, ਨਾਲ ਦਿੱਲੀ ਦਾ ਉਹ ਲਈ ਜਾਂਦਾ, ਉਹਨੂੰ ਕਹਿੰਦਾ ਤੂੰ ਅੱਗੇ ਹੋ ਜਾ, ਤੇ ਉਹ ਤੋਂ ਹੀ ਸਪਸ਼ਟ ਸੀ। ਜੇ ਸਲਾਮੀ ਇੱਕ ਦਿੱਲੀ ਦੇ MLA ਨੇ ਲੈਣੀ ਹੈ ਅਰਵਿੰਦ ਕੇਜਰੀਵਾਲ ਨੇ, ਤੇ ਉਹਦੀ ਭਾਵਨਾ ਭੁੱਲਰ ਸਾਹਿਬ ਦੇ ਮਸਲੇ 'ਚ ਕੀ ਹੈ, ਤੇ ਭਾਈ ਤੇਰੀ ਭਾਵਨਾ ਵੀ ਆਈ ਗਈ। ਸੋ ਮਗਰ ਵਿਲ ਪੰਜਾਬੀਜ਼ ਐਕਸੈਪਟ ਦਿਸ? ਦੀ ਆਂਸਰ ਇਜ਼ नो। और बाकी मते चाहे वो किसान के इस तरह रुले है, और मैं चाहूँगा अज भुंदर साहब उसनों इलैबोरेट करना, शायद उन्होंने दिमाग 'चों विसर गया कि एक इमीडिएट विधान सभा का सैशन बुलाया जाए और उस विधान सभा के सैशन च जिहड़ी सैनेट की इलैक्शन नहीं हो रही है उसनूं ਉਹਦੇ ਖਿਲਾਫ ਨਿੰਦਾ ਪ੍ਰਸਤਾਵ ਪਾਸ ਕੀਤਾ ਜਾਵੇ। ਔਰ ਯੂਨੈਨਿਮਸਲੀ ਜੋ ਪੰਜਾਬ ਯੂਨੀਵਰਸਿਟੀ ਤੋਂ ਲੋਕਾਂ ਦਾ ਲੋਕਤੰਤਰਿਕ ਹੱਕ ਖੋਇਆ ਜਾ ਰਿਹਾ, ਉਸ ਨੂੰ ਵਾਪਸ, ਉਸ ਲੋਕਤੰਤਰਿਕ ਹੱਕ ਨੂੰ ਵਾਪਸ ਦਿਵਾਉਣ ਲਈ ਇੱਕ ਮਤਾ ਪਾਸ ਹੋਵੇ। ਔਰ ਜੇ ਦੇਸ਼ ਦੀ ਸਰਕਾਰ, ਭਾਜਪਾ ਦੀ ਸਰਕਾਰ, ਫਿਰ ਵੀ ਇਸ ਮਤੇ ਨੂੰ ਪ੍ਰਵਾਨ ਨਹੀਂ ਕਰਦੀ, ਲੋਕਤੰਤਰ ਪ੍ਰਤੀ ਉਹਨਾਂ ਦਾ ਕੀ ਰਵੱਈਆ, ਇਸ ਗੱਲ ਤੋਂ ਸਪਸ਼ਟ ਹੋ ਜਾਊਗਾ। ਦੂਜਾ ਮਤਾ ਇਹ ਗੱਲ ਦਾ ਲਿਆਇਆ ਜਾਵੇ ਕਿ the honorable governor has no right, he has no business, he is not the authority ਕਿ ਜਿਹੜੀ ਜ਼ਮੀਨ ਪੰਜਾਬ ਦੀ ਜ਼ਮੀਨ ਤੋਂ ਜਿਹੜਾ ਚੰਡੀਗੜ੍ਹ ਸ਼ਹਿਰ ਬਣਿਆ, ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਕਿ ਤੁਸੀਂ ਹਰਿਆਣੇ ਨੂੰ ਇਹ ਗੱਲ ਹਰਿਆਣਾ ਵਿਧਾਨ ਸਭਾ ਬਣਾਉਣ ਲਈ ਇਹ ਜ਼ਮੀਨ ਦੇ ਸਕੋ। ਔਰ ਮੈਂ ਗਵਰਨਰ ਸਾਹਿਬ ਨੂੰ ਬੜੀ ਹੰਬਲੀ ਔਰ ਦੋਵੇਂ ਹੱਥ ਜੋੜ ਕੇ ਇਹ ਬੇਨਤੀ ਕਰਦਾ ਕਿ SYL ਵੇਲੇ ਵੀ ਤੁਸੀਂ ਵੇਖੋ ਕਿਉਂ ਉਹ ਹਾਲਾਤ, ਮਾੜਾ ਦੌਰ ਸ਼ੁਰੂ ਹੋਇਆ, ਹਾਲਾਤ ਇਸ ਤਰ੍ਹਾਂ ਹੀ ਉਦੋਂ ਕਾਂਗਰਸ ਨੇ ਬਣਾਏ ਸਨ। ਡੋਂਟ ਗੋ ਡਾਊਨ ਦੈਟ ਰੋਡ, ਇੱਥੇ ਕਤਲੋ ਗਾਰਤ ਹੋ ਜਾਣੀ, ਔਰ ਤੁਸੀਂ ਜ਼ਿੰਮੇਵਾਰ ਹੋਵੋਗੇ ਇਸ ਗੱਲ ਦੇ ਕਿ ਤੁਸੀਂ ਪੰਜਾਬ ਦੇ ਹੱਕ, ਪੰਜਾਬ ਦੀ ਰਾਜਧਾਨੀ, ਔਰ ਤੁਹਾਡਾ ਮੁੱਖ ਮੰਤਰੀ ਸਾਹਿਬ ਇਹ ਕਹਿ ਰਿਹਾ, ਕਿਸੇ ਨੇ ਉਹ ਗੱਲ ਭੁੱਲੀ ਆ? ਕਿਸੇ ਜਦੋਂ ਪੰਜਾਬ ਦੀ ਵਿਧਾਨ ਸਭਾ ਚੋਂ ਮੰਗੇ ਗਏ ਕਿ ਕਮਰੇ ਸਾਨੂੰ ਦੇ ਦਿਓ, ਇਹ ਪੰਜਾਬ ਦੀ ਵਿਧਾਨ ਸਭਾ ਸਾਨੂੰ ਦੇ ਦਿਓ, ਜਦ ਨਹੀਂ ਦਿੱਤੀ ਗਈ ਉਦੋਂ ਖੱਟਰ ਸਾਹਿਬ ਮੁੱਖ ਮੰਤਰੀ ਸਨ ਤੇ ਡਿਮਾਂਡ ਰੱਖਤੀ ਗਈ ਕਿ ਨਵੀਂ ਵਿਧਾਨ ਸਭਾ ਬਣੂਗੀ। ਔਰ ਅੱਜ ਉਹਦੀ ਇਨਵਾਇਰਮੈਂਟਲ ਕਲੀਅਰੈਂਸ ਆ ਗਈ ਹੈ। ਇਹ ਤਾਂ ਇਲੈਕਸ਼ਨ ਚੱਲ ਰਹੀ ਹੈ, ਬਾਈ ਇਲੈਕਸ਼ਨ ਤੇ ਰੌਲਾ ਪੈ ਗਿਆ। ਸੋ ਦੇ ਆਰ ਟਰਾਈਂਗ ਟੂ, ਗਵਰਨਰ ਸਾਹਿਬ ਬੜੇ ਸੁਧਰੇ ਲਫ਼ਜ਼ਾਂ 'ਚ ਹਰੇ ਗੱਲ ਬਿਆਨ ਕਰ ਰਹੇ ਆ। ਤੁਸੀਂ ਯੂ ਰਿਜੈਕਟ ਦ ਪ੍ਰਪੋਜ਼ਲ ਜੇ ਤੁਹਾਡੇ 'ਚ ਸਿੰਸੀਅਰਿਟੀ ਹੈ, ਨਹੀਂ ਤਾਂ ਤੁਹਾਡੀ ਇਹ ਸੋਚ ਪ੍ਰਤੀ ਕਿੱਡੇ ਤੁਸੀਂ
ਤੁਹਾਡੀ ਸਿੰਸੀਅਰਿਟੀ ਲੈਵਲ ਦਾ ਇਸ ਗੱਲ ਤੋਂ ਭਾਪੀ ਜਾਊਗੀ ਕਿ ਤੁਸੀਂ ਜੇ ਅੱਜ ਇਹ ਕਹੋ ਕਿ এনवायरमेंटल ਕਲੀਅਰੈਂਸ ਆ ਗਈ, ਕੱਲ ਤੁਸੀਂ ਹੌਲੀ ਦੇਣੀ ਇਲੈਕਸ਼ਨ ਤੋਂ ਬਾਅਦ ਕਲੀਅਰੈਂਸ ਦੇ ਦਿਓਗੇ। ਮਗਰ ਕੀ ਪੰਜਾਬੀ ਇਸ ਗੱਲ ਨੂੰ ਬਰਦਾਸ਼ਤ ਕਰ ਦੂਗਾ? देयर विल बी राइट्स। और मैं अफसोस नाल कहना चाहुंदा कि जे लॉ एंड ऑर्डर के ये हालात बनणगे तो नोबडी एल्स इज रिस्पोंसिबल बट द गवर्नर एंड द गवर्नमेंट सिटिंग इन दिल्ली। सो ये चीज़ां ते और किसानां दे जिस तरीके नाल किसान रुलिया, DAP की घाट, मंडियां 'च फसलां दे भाव नहीं मिलने, ये सारी चीज़ां नूं लैके असी निंदा प्रस्ताव अगेंस्ट आम आदमी पार्टी की सरकार और नाल ही जिहड़े केंद्र की सरकार है उसके खिलाफ असी सारे लैके आए। थैंक यू। आज एक जिहड़ा वड्डा इशू है जी, जिहड़ा बड़ा चिंता का इशू बढ़िया है और अज एक कोर कमेटी च डिस्कस भी होया है। चलो ये क्योंकि बड़ा सेंसिटिव मैटर है, साडी अज अपील है जी गवर्नमेंट ऑफ इंडिया नूं, एक ना फोटो बार जिहड़ी बाहर तो आउंदी है वो बड़ी खतरनाक फोटो बार बार आ रही कि और जिस तरीके के संबंध कैनेडा नाल पैदा हो रहे हैं, क्योंकि बड़ी वड्डी पंजाब दा डायस्पोरा, बहुत वड्डी गिनती च साडे पंजाबी वीर भरा भैन बाहर बैठी है। सो जे कैनेडा च कोई यह जे हालात जां आस्ट्रेलिया च अमेरिका च पैदा होंदे आ, पंजाब च उहदी चर्चा हुंदी है और चिंता का विषय बनता है। और ट्रंप साहब की जित और ट्रंप साहब का यह बयान दे देना कि मैं तो सारे कढ़ दूँ हुण बाहर, तुसीं इहदा अंदाजा ला लो कि कईयां ने आपकी जमीनां इत्थे बेचियां, वो बेचारे बाहर गए और कल उन्होंने वापस आ जाना। आम आदमी पार्टी की सरकार इहदे वास्ते की कर रही है, किवें उन्हां दे केस लड़ रही है, की करना चाह रही है, कोई स्थिति स्पष्ट नहीं। उही झोने वाले हालात पैदा हो रहे हैं जदों शैलर वाला कहूगा कि साडे तां गोडाउन फुल ने ते करना कुछ नहीं, फिर मंडियां 'च किसान रुलूगा। हुण भी वही हो रहा। जे अज तुसीं फटाफट कोई फॉरवर्ड प्लैनिंग नहीं की, कल वो डिपोर्टेशन उतों शुरू कर देंदे आ, इत्थे तां अगे नौकरी नहीं मिल रही। ते जिन्हें 40-50 लाख खर्च के आपदा बच्चा बाहर भेजिया, वो बेचारा किधर नूं जाऊगा? बहुत सीरीयस हालात पैदा हो रहे और भगवंत मान साहब जागण एंड पंजाबियां नूं दस्सण कि उहदे वास्ते की कर रहे। सैकेंड जिहड़ा उतों भी वड्डा चिंता का विषय है कि काउंसल जनरल दियां मीटिंग धर्म स्थानां 'च होण, ये पहला नहीं कदे सुनिया सी। और फिर एक तस्वीर आवे कि हिंदू वीर देश का झंडा फड़ के खलोता है ते साडा सिख भरा केसरी झंडा फड़ के खलोता, एक इंप्रैशन दिता जा रहा है कि भाई ये तो हिंदू सिख है। बिल्कुल इसकी इनडायरैक्ट मतलब वेखो की निकल रहा, विच इज नॉट द केस। क्योंकि जिन्नी कुर्बानी पंजाबियां ने सिखा ने ये देश वास्ते दी है, दिस इज बियॉन्ड डाउट एंड रिकॉर्ड्स स्पीक फॉर देमसेल्व्स। और जिन्ना देश के अनाज के भंडार से योगदान पाया, वो भी फैक्ट है कि पंजाब तो पंजाबी या सिख तो पेट्रियाटिक बंदा कोई नहीं देश को। और अज तुसी एक तस्वीर वो पाओ, इनू हिंदू सिख रंगत दो। आई थिंक गवर्नमेंट ऑफ इंडिया नीड सीरीयस कोर्स करैक्शन, क्योंकि जेड़ा पंजाबी आ, जेड़ा गुरु का सिख है, ਉਹਦੀ ਇੱਕੋ ਅਰਦਾਸ है, नानक नाम चढ़दी कला तेरे भाने सरबत दा भला। वो कदे भी यह जी गुस्ताखी किसी धर्म स्थान ते अटैक तो दूर की गल है, वो बुरा भी नहीं सोच सकता। मगर बहुत वड्डियां साजिशां रचिया जा रही ने आ पोलराइजेशन दियां, और जिहदा सीधा फायदा पता ही है किधर होना ते नुकसान किधर नूं होना। कोई भी पंजाबी इस गल नूं बर्दाश्त नहीं करूगा, क्योंकि बादल साहब दी ये उस वेले दी वड्डी लड़ाई हुंदी सी। और जदों वाजपेयी साहब ते बादल साहब इकट्ठे होए आ, ये बहुत वड्डा एक मैसेज सी ऑफ हिंदू सिख एकता, और असी उस एकता दे पाबंद आ। मगर जेड़ा एक गलत तरीके नाल जिहदे सिर ते दस्तार है उसनूं पोर्ट्रे किया जा रहा, और जिस तरीके नाल पंजाब की इकोनॉमी नूं तैश नैश करन लई केंद्र की सरकार और भगवंत मान की टाउटी, मैं तो टाउटी कहूँगा, सब तो वड्डा टाउट भाजपा का जे है जिन्हें मिसहैंडल सिचुएशन की है।
ਜੇ ਅੱਜ ਕਿਸਾਨ ਨੂੰ, ਖੇਤ ਮਜ਼ਦੂਰ ਨੂੰ ਕੋਈ ਠੋਕਣ ਦਾ ਕੰਮ ਕਰ ਰਿਹਾ ਹੈ ਤੇ ਏਜੰਡਾ ਦਿੱਲੀ ਚਲਾਉਂਦੀ ਆ ਤੇ ਇੰਪਲੀਮੈਂਟ ਭਗਵੰਤ ਮਾਨ ਕਰਦਾ। ਅੱਜ ਵਰਕਿੰਗ ਕਮੇਟੀ ਨੇ ਇਸ ਗੱਲ ਨੂੰ ਵੀ ਕੰਡੈਮ ਕੀਤਾ, ਲੋਕਾਂ ਸਾਹਮਣੇ ਰੱਖਿਆ। ਬਹੁਤ ਬਹੁਤ ਧੰਨਵਾਦ।